ਦੇ ਵਿੱਚ ਹੀ ਇਹ ਸਾਰਾ ਹਾਦਸਾ ਹੋਇਆ। Yeah. ਕਿਤੇ ਬਾਹਰੋਂ ਇਹ ਕੋਈ ਗੱਲ ਸੁਣਨ ਨੂੰ ਨਹੀਂ ਮਿਲੀ, ਨਹੀਂ ਤਾਂ ਆਪਾਂ ਆਮ ਤੌਰ ਤੇ ਇਹ ਤਾਂ ਚੀਜ਼ ਆਪਾਂ ਨੂੰ ਪਤਾ ਆ ਕਿ ਹੋ ਜਾਂਦਾ ਆ, ਬਹੁਤ ਕੁਛ ਹੁੰਦਾ, ਆਪਾਂ ਵੇਖਿਆ ਵੀ ਆ, ਅਤੀਤ ਦੇ ਵਿੱਚ ਵੀ ਵੇਖਿਆ, ਫਿਊਚਰ 'ਚ ਵੀ ਵੇਖ ਸਕਦੇ ਆ। ਪਰ ਪੰਜਾਬ ਦੇ ਵਿੱਚ ਇਕਲੌਤੀ ਜਾਂ 2 ਘਟਨਾਵਾਂ ਪੰਜਾਬ ਦੇ ਵਿੱਚ ਹੋਈਆਂ ਨੇ, ਇਹ ਬੜੀ ਹੈਰਾਨਗੀ ਆ। ਦੂਜੀ ਗੱਲ ਇਹ ਆ ਕਿ ਪੰਜਾਬੀਆਂ ਨੇ ਤੇ ਕਸ਼ਮੀਰੀ ਬੱਚਿਆਂ ਦੀ ਬੜੀ ਇਮਦਾਦ ਕੀਤੀ ਸੀ, ਤੁਹਾਨੂੰ ਯਾਦ ਹੋਣਾ 3 ਸਾਲ ਪਹਿਲਾਂ, ਸਾਢੇ 3 ਸਾਲ ਪਹਿਲਾਂ ਬਹੁਤ ਇਮਦਾਦ ਕੀਤੀ ਸੀਗੀ। ਖਾਸ ਤੌਰ ਤੇ 370 ਜਦੋਂ ਹਟੀ ਆ, ਉਸ ਤੋਂ ਬਾਅਦ ਯਕਦਮ ਕਿਸ ਤਰ੍ਹਾਂ ਮਾਹੌਲ ਬਣਿਆ ਸੀਗਾ, ਤਾਂ ਬਹੁਤ ਸਾਰੇ ਸਟੂਡੈਂਟਸ ਨੂੰ ਪੰਜਾਬੀ ਆਪ ਆਪਣੇ ਖਰਚੇ ਤੇ ਛੱਡ ਕੇ ਆਏ ਸਨ, ਸਾਂਭਿਆ ਸੀਗਾ, ਬਥੇਰਾ ਕੁਛ ਕੀਤਾ। ਤਾਂ ਅੱਜ ਪੰਜਾਬ ਦੇ ਵਿੱਚੋਂ ਉੱਠ ਕੇ ਕੋਈ ਉਹਨਾਂ ਦੇ ਗੱਲ ਪਵੇਗਾ, ਮੇਰੇ ਖਿਆਲ ਦੇ ਨਾਲ ਇਹ ਨੌਬਤ ਤੇ ਨਹੀਂ ਆਈ। ਘੱਟੋ ਘੱਟ ਇੰਨਾ ਕੁ ਤੇ ਯਕੀਨ ਹੈਗਾ। ਪਰ ਵਿੱਚ ਕੋਈ ਸ਼ਰਾਰਤੀ ਕੋਈ ਸ਼ਰਾਰਤ ਕਰ ਗਿਆ, ਇਹ ਹੁਣ ਜਾਂਚ ਪੜਤਾਲ ਦਾ ਵਿਸ਼ਾ ਹੈ। ਖੈਰ ਦੇਖੋ, ਗੱਲ ਇਹ ਆ ਕਿ ਜੋ ਮੈਚ ਸੀਗਾ ਉਹ ਆਪਾਂ ਵੇਖਿਆ ਹੀ ਆ, ਹੁੰਦਾ ਹੀ ਆ ਹਮੇਸ਼ਾ, ਪਰੰਤੂ ਇਹਨੂੰ ਜੈਂਟਲਮੈਨ ਕਹਿੰਦੇ ਹੁੰਦੇ ਨਾ, ਜੈਂਟਲਮੈਨ ਖੇਡ ਹੈ ਇਹ, ਜੀ। ਜੈਂਟਲਮੈਨਾਂ ਦੀ ਖੇਡ ਆ। ਮੈਨੂੰ ਤੇ ਲੱਗਦਾ ਕਿ ਇਹਨਾਂ ਨੇ ਤਾਂ ਮੈਂਟਲਮੈਨਾਂ ਦੀ ਖੇਡ ਬਣਾ ਦਿੱਤੀ ਹੈ। ਹੂੰ। ਕਿੰਨਾ ਸਾਡਾ ਮੀਡੀਆ ਜਿਹੜਾ ਪਹਿਲਾਂ ਹੀ ਜ਼ਹਿਰ ਭਰ ਦਿੰਦਾ, ਪਾਕਿਸਤਾਨ ਪਾਕਿਸਤਾਨ ਯਾਰ, ਉਹ ਬੰਦੇ ਤੁਸੀਂ ਮੇਰੇ ਖਿਆਲ ਦੇ ਨਾਲ, ਮੈਂ ਪਹਿਲੀ ਵਾਰੀ ਇਹਨਾਂ ਨੂੰ ਹਾਰਦਾ ਦੇਖਿਆ ਸੀਗਾ 1992 ਵਾਲੇ ਵਰਲਡ ਕੱਪ ਦੇ ਵਿੱਚ, ਜਦੋਂ ਸ਼੍ਰੀਕਾਂਤ ਹੋਰੀ ਖੇਡਦੇ ਹੁੰਦੇ ਸੀਗੇ, ਉਦੋਂ ਹਾਰੇ ਸੀਗੇ ਪਾਕਿਸਤਾਨ ਵਾਲੇ। ਉਸ ਤੋਂ ਬਾਅਦ ਅਸੀਂ ਤੇ ਕਦੇ ਇਹਨਾਂ ਨੂੰ ਵਰਲਡ ਕੱਪ 'ਚ ਜਿੱਤਦੇ ਵੇਖਿਆ ਨਹੀਂ ਪਾਕਿਸਤਾਨ ਵਾਲਿਆਂ। ਤੇ ਐਤਕੀ ਜੇ ਉਹ ਜਿੱਤ ਗਏ ਆ, ਕਿਉਂਕਿ ਲੜਨਾ ਤੇ ਟੈਲੈਂਟ ਨੇ ਹੈ ਨਾ, ਖੇਡ ਦੇ ਮੈਦਾਨ 'ਚ ਹੁਨਰ ਨੇ, ਆਪਸ ਦੇ ਵਿੱਚ ਟਕਰਾਉਣਾ ਚਾਹੀਦਾ। ਹੁਨਰ ਜ਼ਿਆਦਾ ਭਾਈ ਲੈ ਗਿਆ, ਦੂਜਾ ਰਹਿ ਗਿਆ। ਹੁਣ ਉਸ ਤੋਂ ਬਾਅਦ ਦੇਖੋ, ਕੱਲੀਆਂ ਇਹ ਦੋ ਘਟਨਾਵਾਂ ਦਾ ਆਪਾਂ ਜ਼ਿਕਰ ਕਰ ਰਹੇ ਹਾਂ, ਮਾੜੀ ਗੱਲ ਆ, ਦੋਸ਼ੀ ਲੱਭਣੇ ਚਾਹੀਦੇ ਆ, ਚਾਹੇ ਉਹ ਬਾਹਰੋਂ ਆ ਕਿਤੋਂ ਵੀ। ਹਾਲਾਂਕਿ ਇੱਕ ਇਹ ਕਿਹਾ ਜਾ ਰਿਹਾ, ਪੱਖ ਦੱਸਿਆ ਜਾ ਰਿਹਾ ਵਾ ਕਿ ਇਹਨਾਂ ਨੇ ਜੀ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਏ ਸੀ। ਹੁਣ ਪਤਾ ਨਹੀਂ ਲਾਏ ਆ ਜਾਂ ਨਹੀਂ, ਕਿਉਂਕਿ ਨਾਅਰੇ ਤਾਂ ਬਣ ਵੀ ਜਾਂਦੇ ਆ ਨਾ, ਆਪਾਂ ਨੂੰ ਪਤਾ ਹੈ ਨਾਅਰੇ ਜਿਹੜੇ ਆ ਉਹ ਕਿਸ ਤਰ੍ਹਾਂ ਬਣਾ ਦਿੱਤੇ ਜਾਂਦੇ ਆ, ਕਿਸ ਤਰ੍ਹਾਂ ਕਿਸੇ ਤੇ ਥੋਪ ਦਿੱਤੇ ਜਾਂਦੇ ਆ, ਇਹ ਗੱਲ ਭਲੀ ਭਾਂਤੀ ਆਪਾਂ ਸਾਰੇ ਜਾਣਦੇ ਹਾਂ। ਖੈਰ, ਜਿਹੜੀ ਦੂਜੀ ਗੱਲ ਆ ਕਿ ਇਹ ਨਹੀਂ ਹੈ ਕਿ ਇੰਡੀਆ ਦੇ ਵਿੱਚ ਸਭ ਕੁਝ ਨੋਰਮਲ ਰਿਹਾ ਇਸ ਮੈਚ ਤੋਂ ਬਾਅਦ। ਪਹਿਲੀ ਗੱਲ ਤੇ ਮੀਡੀਆ ਹੈ ਸੁਸਰੀ ਵਾਂਗੂ ਸੌਂ ਗਿਆ ਇਹਨਾਂ ਦਾ। ਇੱਕ ਹੂੰ। ਕਾਂਗਰਸ ਦੀ ਨੇਤ ਨੇ ਉੱਠ ਕੇ ਕਹਿੰਦੀ, ਕਿਉਂ ਭਗਤੋ ਆ ਗਿਆ ਜੇ ਸਵਾਦ। ਫਿਰ ਉਹਨੂੰ ਵੀ ਟਰੋਲ ਕੀਤਾ ਗਿਆ, ਕਹਿੰਦੀ ਨਹੀਂ 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 ਨਹੀਂ, ਮੈਂ ਕ੍ਰਿਕਟ ਬਾਰੇ ਤੇ ਕਹੀ ਨਹੀਂ ਸੀ। ਹੁਣ ਕੀ ਕਰੀਏ, ਜਦੋਂ ਮਗਰ ਲੱਗ ਜਾਂਦੇ ਨੇ ਭੂਤਨਿਆਂ ਵਰਗੇ, ਤਾਂ ਫਿਰ ਕੁਆਂਟਲੀ ਜਿਹੜੀ ਆ ਆ ਹੀ ਜਾਂਦੀ ਹੈ। ਖੈਰ, ਹੁਣ ਜਿਹੜਾ ਉੱਥੇ ਕੌਮੀ ਪੱਧਰ ਤੇ ਇੱਕ ਬਹਿਸ ਮੁਬਹਿਸਾ ਚੱਲ ਰਿਹਾ, ਉਹਦੇ ਵਿੱਚ ਵਿਰਾਟ ਕੋਹਲੀ ਦੀ ਤਸਵੀਰ, ਜਿੱਦਾਂ ਸ਼ਰੀਅਤ ਦੇ ਮੁਤਾਬਕ ਨਹੀਂ ਮੁੱਛਾਂ ਰੱਖਦੇ ਮੁਸਲਮਾਨ, ਮੁੱਛ ਕਟਵੀਂ ਹੁੰਦੀ ਆ ਤੇ ਦਾੜੀ ਰੱਖੀ ਹੁੰਦੀ ਹੈ ਸ਼ਰੀਅਤ ਦੇ ਹਿਸਾਬ ਦੇ ਨਾਲ, ਉਦਾਂ ਦੀ ਫੋਟੋ ਉਹਦੀ ਵਾਇਰਲ ਕੀਤੀ ਜਾਂਦੀ ਹੈ ਤੇ ਵਿਰਾਟੂ ਦੀ ਨੇ ਆ ਕੇ, ਲਓ ਦੱਸੋ ਕਰ ਲਓ ਗੱਲ। ਸਭ ਤੋਂ ਜ਼ਿਆਦਾ ਨਿਸ਼ਾਨੇ ਤੇ ਰਿਹਾ ਮੁਹੰਮਦ ਸ਼ਮੀ। ਉਹਦੀ ਕਿਸਮਤ ਦੇ ਵਿੱਚ ਹੀ ਕੋਈ ਫਰਕ ਹੈ ਮੇਰੇ ਖਿਆਲ ਦੇ ਨਾਲ। ਉਹ ਇਨਸਾਨ ਇੰਨਾ ਜ਼ਿਆਦਾ, ਮੈਂ ਕਹੂੰਗਾ ਕਿ ਟੈਲੈਂਟਡ ਬੰਦਾ ਆ। ਉਹਦੀ ਗੇਮ ਜਿਹੜੀ ਹੈ, ਚਲੋ ਹੁਣ ਤਾਂ ਢਲਾਣ ਤੇ ਆ, ਉਮਰ ਵੀ ਹੋ ਗਈ ਆ, ਪਰ ਜਿਹੜੀ ਉਹਨੇ ਗੇਂਦਬਾਜ਼ੀ ਕੀਤੀ ਹੈ ਪਿਛਲੇ 4-5 ਸਾਲਾਂ 'ਚ, 6 ਸਾਲਾਂ 'ਚ, ਪਰ ਜੋ ਉਹਦੇ ਨਾਲ ਹਾਲਾਤ ਕੀਤੇ ਆ, ਮੈਂ ਕਹਿੰਦਾ ਕਿ ਕੋਈ ਬੰਦਾ ਹੁੰਦਾ, ਨੋਰਮਲ ਬੰਦਾ ਹੁੰਦਾ, ਉਹਦਾ ਕੈਰੀਅਰ ਖਤਮ ਹੋ ਜਾਂਦਾ। ਉਹ ਮੈਨੂੰ ਹਮੇਸ਼ਾ ਐਕਸਟਰਾ ਆਰਡੀਨਰੀ ਬੰਦਾ ਲੱਗਦਾ। ਕਿਉਂ? ਪਹਿਲਾਂ ਤਾਂ ਉਹਦੀ ਬੀਵੀ ਨੇ ਬਹੁਤ ਮਾੜੀ ਕੀਤੀ, ਤੁਹਾਨੂੰ ਪਤਾ ਨਾ ਨਿੱਜੀ ਜ਼ਿੰਦਗੀ 'ਚ ਕੀ ਕੁਛ ਹੋਇਆ। ਮਤਲਬ ਕਿ ਚੈਟਾਂ ਸ਼ੈਟਾਂ ਤੱਕ ਸਭ ਕੁਛ ਬਾਹਰ ਆ ਗਿਆ, ਬਹੁਤ ਵੱਡਾ ਝਟਕਾ ਹੁੰਦਾ। ਪਰ ਬਾਵਜੂਦ ਇਸ ਦੇ ਉਹਨੇ ਕਹਿ ਲਓ ਕਿ ਆਪਣੀ ਪਰਫਾਰਮੈਂਸ ਜਿਹੜੀ ਸੀ ਹੋਰ ਵੀ ਵਧਾ ਕੇ ਦਿੱਤੀ, ਆਪਣੀ ਨਿੱਜੀ ਜ਼ਿੰਦਗੀ ਦੇ ਝਟਕਿਆਂ ਚੋਂ ਵੀ। ਅੱਜ ਸਭ ਤੋਂ ਜ਼ਿਆਦਾ ਨਿਸ਼ਾਨੇ ਤੇ ਸ਼ਮੀ ਆ, ਕਿਉਂਕਿ ਉਹਦੇ ਮੇਰੇ ਖਿਆਲ ਦੇ ਨਾਲ ਜਿਹੜਾ ਕੋਟਾ ਸੀਗਾ, ਕੋਟੇ ਦੇ ਓਵਰ ਜਿਹੜੇ ਉਹ ਕੁਛ ਉਹਦੇ 'ਚ ਵੀ ਹੋਏ, ਕੁਛ ਬਾਲਾਂ ਰਹਿੰਦੀਆਂ ਸਨ, ਤਕਰੀਬਨ ਲਾ ਲਓ 3.5 ਪੌਣੇ 4 ਓਵਰ ਹੋਏ ਹੋਣੇ ਆ, ਤੇ ਉਹਦੇ ਵਿੱਚ ਉਹਨੂੰ ਰਨ ਪੈ ਗਏ 42 ਕੁ, ਮੇਰੇ ਖਿਆਲ ਦੇ ਨਾਲ 42 ਕੁ ਰਨ ਪਏ ਨੇ। ਤੇ ਆਮ ਆਪਾਂ ਦੇਖਦੇ ਹਾਂ 20-20 ਦੇ ਵਿੱਚ 10 ਦੀ ਐਵਰੇਜ ਚਲੇ ਜਾਂਦੀ ਹੈ, 7-8 ਦੀ ਐਵਰੇਜ ਨੂੰ ਤਾਂ ਬਹੁਤ ਵਧੀਆ ਐਵਰੇਜ ਗਿਣਿਆ ਜਾਂਦਾ। ਤੇ ਇਹਨਾਂ ਨੇ ਪਾਕਿਸਤਾਨੀ ਚ ਤੂੰ ਉੱਥੇ ਚਲਾ ਜਾ, ਤੂੰ ਉਹ ਕਰ ਦਿੱਤਾ, ਵਾਹ ਕਰ ਦਿੱਤਾ, ਵਿਗੜ ਤੇ ਕਿਸੇ ਨੂੰ ਵੀ ਨਹੀਂ ਮਿਲੀ। ਗੱਲ ਜਿਹੜੀ ਹੈ, ਜਿੰਨੀ ਕੁ ਅਸੀਂ ਕ੍ਰਿਕਟ ਵੇਖੀ ਆ,
ਦੁਨੀਆ ਦੀ ਸਭ ਤੋਂ ਬੈਸਟ ਓਪਨਿੰਗ ਜੋੜੀ ਹੈ ਨਾ ਜਿਹੜੀ ਇਸ ਟਾਈਮ ਪਾਕਿਸਤਾਨ ਕੋਲ ਆ, ਉਹ ਜਿਹੜਾ ਮੁੰਡਾ ਬਾਬਰ ਆ, ਉਹਦਾ ਟੈਲੈਂਟ ਜਿਹੜਾ ਆ ਉਹ ਕੋਹਲੀ ਤੋਂ ਘੱਟ ਨਹੀਂ ਹੈ। ਕੋਹਲੀ ਤੇ ਹੁਣ ਤਲਾਮ ਤੇ ਆ ਗਿਆ, ਬਾਬਰ ਪੀਕ ਤੇ ਆ, ਨਾਲ ਉਹਦੇ ਮੁੰਡਾ ਜਿਹੜਾ ਰਿਜ਼ਵਾਨ ਆ। ਜੇ ਤੁਸੀਂ ਅੰਕੜੇ ਵੇਖੋਗੇ, ਅਸੀਂ ਇਹਨਾਂ ਵਕਤ ਕੇ ਬਦਮਾਗ ਨਹੀਂ ਆ, ਇਹ ਚੀਜ਼ਾਂ ਨੋਟ ਕਰੀ ਦੀਆਂ ਕਿ ਰਿਜ਼ਵਾਨ ਤੇ ਪਹਿਲੇ ਮੇਰੇ ਖਿਆਲ ਦੇ ਨਾਲ ਜੇ ਤੁਸੀਂ ਵੇਖੋਗੇ ਤੇ 20-22 ਮੈਚ ਜਿਹੜੇ ਸੀ, 20 ਦੇ ਕਰੀਬ ਮੈਚ, ਬੜੀ ਆਰਡੀਨਰੀ ਸੀ ਉਹਦੀ ਐਵਰੇਜ ਸੀਗੀ 17 ਕਦੀ। ਅੱਜ ਉਹਦੀ ਬੈਡਮੈਨ ਟੈਪ ਕਹਿ ਲਓ ਕਿ ਐਵਰੇਜ ਹੈ 20 ਦੇ ਵਿੱਚ, ਕਿਉਂਕਿ ਹੁਣ ਉਹਦੇ 1000 ਤੋਂ ਵੱਧ ਰਨ ਬਣ ਗਏ ਮੇਰੇ ਖਿਆਲ ਦੇ ਨਾਲ। 30 ਕੁ ਮੈਚ ਖੇਡੇ ਉਹਨੇ, ਤੁਸੀਂ ਗੂਗਲ ਕਰਕੇ ਤਾਂ ਕੱਢੋ ਰਿਜ਼ਵਾਨ ਦਾ, ਤੁਹਾਨੂੰ ਆ ਜਾਣਾ ਅੱਗੇ ਤੁਹਾਡੇ। ਦੇਖੋ ਕਿੰਨੀ ਐਵਰੇਜ ਕਿੱਥੋਂ ਚੱਕ ਕੇ ਕਿੱਥੇ ਤੱਕ ਲੈ ਗਿਆ। ਪਹਿਲੇ ਉਹਦੇ ਕੈਰੀਅਰ ਦੇ ਜਿਹੜੇ ਸੀਗੇ 15-20 ਮੈਚ, ਬਿਲਕੁਲ ਉਹ ਬੰਦਾ ਇੱਕ ਤਰ੍ਹਾਂ ਨਾਲ ਕਹਿ ਲਓ ਜ਼ੀਰੋ ਹੀ ਸੀਗਾ। ਅੱਜ ਉਹ ਖਿੱਚ ਕੇ ਲੈ ਗਿਆ ਕਿਤੇ ਨਾ ਕਿਤੇ। ਉਹ ਜਿਹੜੀ ਓਪਨਿੰਗ ਜੋੜੀ, ਓਪਨਿੰਗ ਪੇਅਰ ਹੈ ਜਿਹੜਾ, ਉਹ ਬੜਾ ਜ਼ਬਰਦਸਤ ਹੈ। ਇਹ ਚੀਜ਼ ਮੰਨਣੀ ਪਵੇਗੀ ਤਾਂ ਕਿਤੇ ਨਾ ਕਿਤੇ ਕਹਿ ਲਓ ਕਿ ਕ੍ਰਿਕਟ ਨੂੰ ਬਰੀਕੀ ਨਾਲ ਵੇਖਣ ਵਾਲੇ ਲੋਕ ਮੇਰੇ ਖਿਆਲ ਦੇ ਨਾਲ ਤੇ ਨਹੀਂ ਨਿਰਾਸ਼ ਹੋਣਗੇ, ਨਹੀਂ ਹਤਾਸ਼ ਹੋਣਗੇ ਕਿ ਅੱਗੇ ਵੀ ਭਾਈ ਮੈਚ ਜਿਹੜਾ ਉਹ ਪਿਆ ਇੰਡੀਆ ਦਾ, ਮੈਚ ਕਈ ਪਏ ਆ, ਕੰਪੀਟੀਸ਼ਨ ਖੁੱਲਾ ਵਾ। ਸੋ ਐਸੀ ਗੱਲ ਨਹੀਂ ਹੈ, ਪਰ ਜੋ ਮੁਹੰਮਦ ਸ਼ਮੀ ਨੂੰ ਨਿਸ਼ਾਨੇ ਤੇ ਲਿਆ ਗਿਆ ਮੁਸਲਮਾਨ ਹੋਣ ਕਰਕੇ, ਉਹ ਵੀ ਇਸ ਮੁਲਕ ਦੇ ਵਿੱਚ ਘੱਟ ਦੁਖਦਾਇਕ ਨਹੀਂ। ਪਰ ਚੰਗੀ ਗੱਲ ਇਹ ਆ, ਰਾਹੁਲ ਗਾਂਧੀ, ਸਹਿਵਾਗ, ਤੇਂਦੁਲਕਰ, ਇਹ ਜਿਹੜੇ ਅੱਛੇ ਤਕੜੇ ਨਾਮੀ ਬੰਦੇ ਆ, ਉਹ ਹੁਣ ਸ਼ਮੀ ਦੀ ਬੈਕ ਤੇ ਆਏ ਨੇ, ਸ਼ਮੀ ਦੀ ਪਿੱਠ ਥਾਪੜੀ ਹੈ ਕਿ ਸ਼ਮੀ ਤੂੰ ਸਾਡੇ ਇੰਡੀਆ ਦਾ ਪ੍ਰਾਊਡ ਹੈ। ਇਹ ਜਿਹੜੇ ਨਫ਼ਰਤੀ ਲੋਕ ਆ, ਇਹਨਾਂ ਦੀਆਂ ਗੱਲਾਂ ਵੱਲ ਧਿਆਨ ਨਾ ਦੇਈ, ਮਾਫ ਕਰਦੀ ਇਹਨਾਂ ਨੂੰ। ਜੀ, ਜਿੱਦਾਂ ਤੁਸੀਂ ਜ਼ਿਕਰ ਕੀਤਾ ਮਿੰਟੂ ਜੀ, ਸ਼ੁਰੂਆਤ ਦੇ ਵਿੱਚ ਇਹ ਕੋਈ ਸ਼ਰਾਰਤ ਲੱਗਦੀ ਹੈ ਪੰਜਾਬ ਨੂੰ ਬਦਨਾਮ ਕਰਨ ਦੀ, ਵੀ ਇੱਥੇ ਹੀ ਇਹ ਜਿਹੜੀ ਚੀਜ਼ ਆ ਉਹ ਕਰਵਾਈ ਗਈ ਆ, ਕਿਉਂਕਿ ਨਿਸ਼ਾਨੇ ਤੇ ਉਹਨਾਂ ਨੇ ਇਵੈਂਚੁਅਲੀ ਜਿਹੜਾ ਫਾਰਮਰ ਪ੍ਰੋਟੈਸਟ ਉਹਨਾਂ ਨੂੰ। ਹੁਣ ਤੁਸੀਂ ਦੇਖੋ ਮਿੰਟੂ ਜੀ, ਭਾਰਤੀ ਕ੍ਰਿਕਟ ਟੀਮ ਉੱਦਾਂ ਤਾਂ ਇਹਨਾਂ ਦਾ ਕੋਈ ਬਹੁਤਾ ਸਪਾਈਨ ਨਹੀਂ ਹੈਗਾ ਕੋਈ ਸੋਸ਼ਲ ਇਸ਼ੂਜ਼ ਦੇ ਉੱਤੇ। ਜੇ ਆਪਾਂ ਗੱਲ ਕਰੀਏ, ਬਲੈਕ ਲਾਈਵ ਮੈਟਰ ਦੇ ਲਈ ਗੋਡੇ ਤਾਂ ਇਹਨਾਂ ਨੇ ਉੱਥੇ ਟੇਕ ਦਿੱਤੇ, ਅੱਜ ਜਿਹੜੇ ਸੈਂਕੜੇ ਕਿਸਾਨ ਮਰ ਗਏ, ਇਹਨਾਂ ਤੇ ਚੂੰ ਨਹੀਂ ਕਰਦੇ। ਨਹੀਂ ਏਦਾਂ ਇਹ ਨਹੀਂ ਬੋਲਦੇ ਇਹ। ਕੋਈ ਸਮਾਂ ਸੀਗਾ ਸਾਡੇ ਇੱਥੇ ਟ੍ਰੈਂਡ ਸੀ, ਬੋਲਦੇ ਸੀ ਖਿਡਾਰੀ ਖੁੱਲ ਕੇ, ਪਰ ਬਾਅਦ ਦੇ ਵਿੱਚ ਹੁਣ ਤੇ ਚੁੱਪ ਰਹਿ ਜਾਂਦੇ ਨੇ। ਇਹ ਵੈਸੇ ਇਹ ਨਾ ਕਲਚਰ ਹੀ ਹੁੰਦਾ, ਕਿਸੇ ਵੀ ਮੁਲਕ ਦੀ ਪੋਲਿਟਿਕਸ ਦੇ ਵਿੱਚ ਕਲਚਰ ਹੁੰਦਾ, ਕਿਸੇ ਵੀ ਲੋਕਤਾਂਤਰਿਕ ਦੇਸ਼ ਦੇ ਵਿੱਚ। ਜੈਸੇ ਇੰਨੀ ਕੋਈ ਆਜ਼ਾਦੀ ਤੇ ਚਾਹੀਦੀ ਹੈ ਨਾ, ਖੁੱਲ ਕੇ ਬੰਦਾ ਬੋਲੇ। ਤੇ ਕਠਪੁਤਲੀਆਂ ਬਣ ਗਏ ਨੇ, ਕਠਪੁਤਲੀਆਂ ਬਿਲਕੁਲ ਬਣ ਗਏ ਆ। ਚਲੋ ਕਿਸੇ ਲਈ ਵੀ ਬੋਲਦੇ ਆ, ਠੀਕ ਹੈ ਬੋਲੇ ਆ, ਪਰੰਤੂ ਇਹ ਆ ਕਿ ਇੱਕ ਮੌਕੇ ਤੇ ਆ ਕੇ ਤੁਹਾਡੀ ਜਿਹੜੀ ਚੁੱਪੀ ਆ ਉਹ ਫਿਰ ਤੁਹਾਨੂੰ ਦੋਗਲਾ ਸਾਬਤ ਕਰ ਦਿੰਦੀ। ਜਿਵੇਂ ਤੁਸੀਂ ਸਵਾਲ ਚੁੱਕਿਆ, ਉਹ ਸਵਾਲ ਤੇ ਹੁੰਦੀ ਆ, ਪਰ ਇਹ ਅੰਦਰੂਨੀ BCCI ਦੇ ਵਿੱਚ ਤੁਹਾਨੂੰ ਪਤਾ ਆ ਕਿ ਕੀ ਕੁਛ ਆ। ਇੱਥੇ ਤੇ ਚੂੰ ਨਹੀਂ ਕਰ ਸਕਦੇ। ਚੂ ਆ ਸਾਡੇ ਇਲਾਕੇ ਦਾ ਮੁੰਡਾ ਉਹ ਸ਼ੁਭਮਨ ਜਿਹੜਾ ਜਲਾਲਾਬਾਦ ਗਿਆ, ਉਹ ਪਹਿਲਾਂ ਇੱਥੇ ਤੁਰਿਆ ਫਿਰਦਾ ਸੀ, ਹੁਣ ਉਹਦੀ ਇੰਟਰਵਿਊ, ਮਤਲਬ ਕਿ ਉਹ ਇੰਟਰਵਿਊ ਵੀ ਨਹੀਂ ਦੇ ਸਕਦਾ ਕਿਸੇ ਬਾਹਰਲੇ ਚੈਨਲ ਨੂੰ, ਦੇਖ ਲਓ। ਸੋ ਇਹ ਸਾਰਾ ਕੁਝ ਹੁੰਦਾ, ਬਹੁਤ ਬਹੁਤ ਔਖਾ ਹੈ ਇਹਨਾਂ ਦਾ। ਤਾਂ ਬਾਕੀ ਕਲਚਰ ਹੋਣਾ ਚਾਹੀਦਾ। ਚਲੋ ਇਹ ਨਹੀਂ ਬੋਲਦੇ, ਇਹਨਾਂ ਦੀ ਮਰਜ਼ੀ, ਆਪਾਂ ਕਿਸੇ ਤੋਂ ਜ਼ਬਰਦਸਤੀ ਬੁਲਵਾ ਨਹੀਂ ਸਕਦੇ। ਪਰ ਉੱਦਾਂ ਸਾਡੇ ਕੁਝ ਖਿਡਾਰੀ ਹੈਗੇ ਆ ਜਿਹੜੇ ਚੁੱਪ ਨਹੀਂ ਰਹਿੰਦੇ। ਬਿਸ਼ਨ ਸਿੰਘ ਬੇਦੀ ਬਾਰੇ ਜਾਣਦੇ ਹੋ ਜੀ? ਬਿਸ਼ਨ ਸਿੰਘ ਬੇਦੀ ਤੁੱਕੀ ਕੱਢ ਦਿੰਦਾ ਬੋਲਣ ਵਾਲੇ। ਏਦਾਂ ਹੀ ਐਕਟਰਾਂ ਦੇ ਵਿੱਚ ਵੀ ਹੈਗੇ ਆ, ਪ੍ਰਕਾਸ਼ ਰਾਜ ਵਰਗੇ। ਪਰ ਗੱਲ ਇਹ ਆ ਕਿ ਜਿਹੜੇ ਮੌਕੇ ਤੇ ਖਿਡਾਰੀ ਹੁੰਦੇ ਆ, ਇਹਨਾਂ ਦੀ ਤਰ੍ਹਾਂ ਨਾਲ ਕਹਿ ਲਓ ਕਿ ਵਾਗਡੋਰ ਤਾਂ ਉਹਨਾਂ ਦੇ ਬਿਲਕੁਲ ਹੱਥ ਚ ਹੁੰਦੀ ਹੈ। BCCI ਵਾਲੇ ਡਰਦੇ ਬੋਲਦੇ ਨਹੀਂ ਹੈ। ਜੀ ਜੀ, ਅਗਲੀ ਮਿੰਟੂ ਜੀ ਗੱਲ ਕਰੀਏ, ਦਰਸ਼ਨ ਸਿੰਘ ਢਾਲੀਵਾਲ ਸ਼ਿਕਾਗੋ ਦੇ ਹੈਗੇ ਨੇ। ਇੰਡੀਆ ਵਿੱਚ ਇਹਨਾਂ ਨੂੰ ਕਹਿੰਦੇ ਲੈਂਡ ਨਹੀਂ ਕਰਨ ਦਿੱਤਾ, ਤੇ ਹੁਣ ਪੁਸ਼ਟੀ ਆਈ ਹੈ ਇਸ ਮਾਮਲੇ ਦੇ ਵਿੱਚ। ਹਾਂਜੀ, ਇਹਨਾਂ ਦੇ ਭਰਾਤਾ ਨੇ ਰਖੜਾ ਸਾਹਿਬ, ਤੁਸੀਂ ਜਾਣਦੇ ਹੋਣੇ ਆ, ਮੰਤਰੀ ਰਹੇ ਨੇ ਉਹ ਅਕਾਲੀ ਭਾਜਪਾ ਸਰਕਾਰ ਦੇ ਵਿੱਚ ਪਟਿਆਲਾ ਸਾਈਡ ਤੇ। ਤਾਂ ਦਰਸ਼ਨ ਸਿੰਘ ਢਾਲੀਵਾਲ US ਦੇ ਮਸ਼ਹੂਰ ਬੰਦੇ ਆ। ਗੱਲ ਕੀ ਆ ਕਿ ਉਹਨਾਂ ਨੂੰ ਮੋੜਿਆ ਗਿਆ। ਹੁਣ ਪੁਸ਼ਟੀ ਇਸ ਮਾਮਲੇ 'ਚ ਪਤਾ ਨਹੀਂ ਉਹਨਾਂ ਨੇ US ਦੇ ਵਿੱਚ ਆ ਕੇ ਪੁਸ਼ਟੀ ਕੀਤੀ ਹੈ ਜਾਂ ਨਹੀਂ ਕੀਤੀ, ਪਰ ਰਖੜਾ ਸਾਹਿਬ ਨੇ ਇਹ ਪੁਸ਼ਟੀ ਕੀਤੀ ਆ ਕਿ ਚਲੋ ਉਹ ਆ ਰਹੇ ਸਨ, ਧੀ ਧਿਆਣੀ ਦਾ ਸਾਡੇ ਵਿਆਹ ਸੀਗਾ, ਪਰੰਤੂ ਉਹਨਾਂ ਨੂੰ ਉੱਥੋਂ ਹੀ ਮੋੜ ਦਿੱਤਾ ਕਿ ਉਸੇ ਫਲਾਈਟ ਦੇ ਵਿੱਚ, ਇਹ ਕਹਿ ਕੇ ਕਿ ਭਾਈ ਤੁਸੀਂ ਜਿਹੜੇ ਲੰਗਰ ਲਗਾਏ ਨੇ ਕਿਸਾਨਾਂ ਵਾਸਤੇ, ਉਹ ਜਾਂ ਤਾਂ ਵਾਪਸ ਲੈ ਲਓ, ਜੇ ਉਹ ਚੱਲਦੇ ਰੱਖੋਗੇ ਤਾਂ ਤੁਹਾਨੂੰ ਇੱਥੇ ਨਹੀਂ ਆਉਣ ਦਿੱਤਾ ਜਾਏਗਾ। ਮਤਲਬ ਜੋ ਉਹਨਾਂ ਨੇ ਵਜ੍ਹਾ ਦੱਸੀ ਆ, ਹੁਣ ਉਹ ਆਫੀਸ਼ੀਅਲੀ ਤਾਂ ਲਿਖ ਕੇ ਦੇਣੋਂ ਰਹੇ ਇਹਨਾਂ ਚੀਜ਼ਾਂ ਦੇ ਵਿੱਚ, ਤੁਹਾਨੂੰ ਪਤਾ ਹੀ, ਉਹ ਤਾਂ ਕਹਿਣਗੇ ਕਿ ਡਾਕੂਮੈਂਟ ਇਹਨਾਂ ਦੇ ਜੀ
ठीक नहीं सी, आ नहीं सी, वो नहीं सी। हालांकि दसते हैं कि इस मामले ਦੇ ਵਿੱਚ ਡੀਜੀਪੀ ਵੀ ਇਨਵੋਲਵ ਹੋਏ। ਜੋ ਰਖੜਾ ਸਾਹਿਬ ਨੇ ਦਾਵਾ ਕੀਤਾ ਕਿ ਹੂੰ ਮੈਂ ਕੰਪਲੇਂਟ ਕੀਤੀ ਸੀਗੀ ਚੀਫ ਸੈਕਟਰੀ ਤੇ ਡੀਜੀਪੀ ਨੂੰ, ਇਨਵੋਲਵ ਹੋਏ ਨੇ, ਪਰ ਉਹਨਾਂ ਨੇ ਇਹੋ ਹੀ ਗੱਲ ਕਹੀ ਆ ਜਿਹੜੀ ਮੈਂ ਤੁਹਾਨੂੰ ਦੱਸੀ ਕਿ ਭਾਈ ਦਸਤਾਵੇਜ਼ ਕਾਗਜ਼ਾਤ ਜਿਹੜੇ ਆ ਉਹ ਠੀਕ ਨਹੀਂ ਹੈ, ਸੋ ਇਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਪਰ ਮੇਰੇ ਖਿਆਲ ਦੇ ਨਾਲ ਇਹ ਮਾਮਲਾ ਬਹੁਤ ਗੰਭੀਰ ਆ, ਬਹੁਤ ਸੰਗੀਨ ਆ। ਦੋ ਚੀਜ਼ਾਂ ਨੇ, ਇੱਕ ਤੇ ਇਹ ਆ ਕਿ ਹੋ ਸਕਦਾ ਆ ਕਿ ਆਉਣ ਵਾਲੇ ਸਮੇਂ 'ਚ, ਕਿਉਂਕਿ ਆਪਾਂ ਦੇਖਿਆ ਹੀ ਆ ਕਿ ਜਿਵੇਂ ਇਹ ਪ੍ਰੋਟੈਸਟ ਸ਼ੁਰੂ ਹੋਇਆ ਕੋਵਿਡ ਦੇ ਦੌਰ ਦੇ ਵਿੱਚੋਂ ਸ਼ੁਰੂ ਹੋਇਆ, ਹਾਲ ਦੀ ਘੜੀ ਵੀ ਪੂਰੀ ਦੁਨੀਆ ਦੀ ਆਵਾਜਾਈ ਜਿਹੜੀ ਖੁੱਲੀ ਨਹੀਂ ਹੈ। ਬਹੁਤ ਸਾਰੇ NRI ਜਿਹੜੇ ਆ ਉਹ ਬੈਠੇ ਨੇ, ਇੰਤਜ਼ਾਰ ਕਰ ਰਹੇ ਨੇ ਕਿ ਕੁਛ ਚੀਜ਼ਾਂ ਜਿਹੜੀਆਂ ਨੇ ਹੋਰ ਨਾਰਮਲ ਹੋ ਜਾਣ, ਫਿਰ ਵੇਖਾਂਗੇ। ਤੇ ਇਹਦਾ ਮਤਲਬ ਇਹ ਆ ਕਿ ਜਿਨ੍ਹਾਂ ਨੇ ਫਿਰ ਉੱਥੋਂ ਸਪੋਰਟ ਘੱਲੀ ਆ, ਚਾਹੇ ਉਹ ਫਾਈਨੈਂਸ਼ੀਅਲੀ ਆ, ਚਾਹੇ ਕਿਸੇ ਵੀ ਹੋਰ ਕਿਸਮ ਦੀ ਆ, ਤਾਂ ਕੀ ਉਹਨਾਂ ਦੀਆਂ ਲਿਸਟਾਂ ਨਾ ਬਣੀਆਂ ਹੋਣ? ਇੱਕ ਵੱਡੀ ਗੱਲ ਹੈ। ਜੇ ਇਹ ਦਾਵਾ ਸਹੀ ਹੈ, ਜਿਸ ਤਰ੍ਹਾਂ ਦੀ ਪੁਸ਼ਟੀ ਰਖੜਾ ਸਾਹਿਬ ਨੇ ਕੀਤੀ ਆ, ਇਹਦਾ ਮਤਲਬ ਇਹ ਆ ਕਿ ਹੋਰ ਵੀ NRI ਜਿਹੜੇ ਆ ਉਹ ਇਸ ਤਰ੍ਹਾਂ ਦੀਆਂ ਲਿਸਟਾਂ ਦੇ ਵਿੱਚ ਪਾਏ ਗਏ ਹੋਣਗੇ ਕਿ ਇਹਨਾਂ ਨੂੰ ਇੰਡੀਆ 'ਚ ਦਾਖਲਾ ਹੋਣ ਦਿਓ। ਜੇ ਦਾਖਲ ਹੁੰਦੇ ਆ ਤੇ ਇਹਨਾਂ ਨੂੰ ਦੱਬ ਕੇ ਖੱਜਲ ਖੁਆਰ ਕਰੋ। ਇੱਕ ਸ਼ੱਕ ਇਹ ਪੈਦਾ ਹੁੰਦਾ। ਦੂਜੀ ਗੱਲ ਇਹ ਆ ਕਿ ਦੇਖੋ, ਹੁਣ ਮੈਂ ਜਿਵੇਂ ਕਿਹਾ ਕਿ ਕੋਈ ਦਸਤਾਵੇਜ਼ ਤੇ ਇਹਨਾਂ ਦਿੱਤਾ ਨਹੀਂ ਹੋਣਾ ਲਿਖਤੀ ਦੇ ਵਿੱਚ ਕਿ ਹਾਂ ਭਾਈ ਤੁਹਾਨੂੰ ਅਸੀਂ ਇਸ ਵਜ੍ਹਾ ਕਰਕੇ ਅਗਾਂਹ ਨਹੀਂ ਜਾਣ ਦੇ ਰਹੇ। ਪਰੰਤੂ ਬੜਾ ਵੱਡਾ ਇੱਕ ਸਵਾਲ ਆ ਕਿ ਕੀ ਇਹ ਜਿਹੜਾ ਅੰਦੋਲਨ ਆ, ਕੀ ਇਹ ਪ੍ਰੋਟੈਸਟ ਆ ਜਿਹੜਾ ਉਹ ਇਲੀਗਲ ਆ? ਇੱਕ ਬਹੁਤ ਵੱਡਾ ਕਾਨੂੰਨੀ ਪੱਖ ਤੋਂ ਸਵਾਲ ਰਹੇਗਾ ਨਾ ਕਿ ਜੇ ਮੰਨ ਲਓ ਕਿਸੇ ਨੇ ਧਾਲੀਵਾਲ ਸਾਹਿਬ ਆ ਜਾਂ ਕੱਲ ਨੂੰ ਕੋਈ ਹੋਰ ਆ ਕਾਰੋਬਾਰੀ, ਉਹਨੇ ਕਿਸੇ ਪ੍ਰੋਟੈਸਟ ਦੇ ਵਿੱਚ ਫਰਜ਼ ਕਰੋ ਕੋਈ 4 ਬੱਸਾਂ ਦੇ ਦਿੱਤੀਆਂ, ਕੋਈ ਚੰਦਾ ਦੇ ਦਿੱਤਾ ਜਾਂ ਲੰਗਰ ਲਾ ਦਿੱਤਾ, ਕੀ ਉਹਨੇ ਦੇਸ਼ ਧਰੋਹੀਆਂ ਦੀ ਇਮਦਾਦ ਕਰ ਦਿੱਤੀ ਜਾਂ ਕਿਸੇ ਟੈਰਰਿਸਟ ਗਰੁੱਪ ਨੂੰ ਕਹਿ ਲਓ ਕਿ ਜਾ ਕੇ ਉੱਥੇ ਫਾਈਨੈਂਸ਼ੀਅਲੀ ਸਪੋਰਟ ਕਰ ਦਿੱਤਾ? ਜਦੋਂ ਸੰਵਿਧਾਨ ਦੇ ਦਾਇਰੇ ਦੇ ਵਿੱਚ ਕੋਈ ਬੰਦਾ ਵਿਰੋਧ ਪ੍ਰਗਟਾ ਰਿਹਾ, ਹਾਲਾਂਕਿ ਬਹੁਤ ਸਾਰੇ ਲੋਕ ਜਿਨ੍ਹਾਂ 'ਚ NRI ਵੀ ਸ਼ਾਮਲ ਹੋਣਗੇ ਕਿਸੇ ਵੀ ਪ੍ਰਕਾਰ ਦੀ ਹਿੰਸਾ ਜਿਹੜੀ ਆ ਉਹਦੀ ਮੁਖਾਲਫਤ ਕਰਦੇ ਆ, ਪਰ ਜਿਹੜਾ ਇੱਥੇ ਫੰਡਾਮੈਂਟਲ ਰਾਈਟ ਮਿਲਿਆ ਹੋਇਆ, ਕਿਸੇ ਵੀ ਵਿਅਕਤੀ ਨੂੰ ਬੁਨਿਆਦੀ ਅਧਿਕਾਰ ਮਿਲਿਆ ਕਿ ਜੇ ਉਹਨੂੰ ਲੱਗਦਾ ਕਿ ਮੇਰੇ ਨਾਲ ਗਲਤ ਹੋ ਰਿਹਾ ਤਾਂ ਉਹ ਉਹਦਾ ਵਿਰੋਧ ਕਰ ਸਕਦਾ ਵਾ। ਜੇ ਉਹ ਫੰਡਾਮੈਂਟਲ ਰਾਈਟ ਵਾਕਈ ਫੰਡਾਮੈਂਟਲ ਰਾਈਟ ਆ, ਇਹਦੇ 'ਚ ਮੈਨੂੰ ਦੱਸੋ ਕਿ ਰੌਂਗ ਕੀ ਰਹਿ ਗਿਆ? ਇਹਦੇ ਵਿੱਚ ਰੌਂਗ ਕੀ ਰਹਿ ਗਿਆ ਕਿ ਤੁਸੀਂ ਕਿਸੇ NRI ਨੂੰ ਕਹੋ ਕਿ ਤੂੰ ਕਿਸਾਨਾਂ ਨੂੰ ਰੋਟੀ ਕਾਹਤੋਂ ਖਿਲਾਈਏ ਭਾਈ? ਬਹੁਤ ਹੈਰਾਨਗੀ ਵਾਲੀ ਗੱਲ ਆ, ਬਹੁਤ ਹੈਰਾਨਗੀ ਵਾਲੀ ਗੱਲ ਹੈ। ਔਰ ਤੁਹਾਨੂੰ ਯਾਦ ਹੋਣਾ NIA ਦੇ ਨੋਟਸ ਕੱਢ ਕੇ ਮੁੱਕਰ ਗਏ ਸਨ, ਇਸ ਦੇ ਨੋਟਸ ਕੱਢੇ ਹੀ ਨਹੀਂ। ਇਹਦਾ ਮਤਲਬ ਕਿ ਉਦੋਂ ਵੀ ਤੁਸੀਂ ਝੂਠ ਬੋਲਿਆ, ਉਦੋਂ ਵੀ ਲੰਗਰਾਂ ਵਾਲਿਆਂ ਨੂੰ ਤੁਸੀਂ ਨੋਟਸ ਕੱਢੇ ਆ। ਇਹ ਬਹੁਤ ਗੰਭੀਰ ਮਸਲਾ ਹੈ, ਗੰਭੀਰ ਇਸ਼ੂ ਹੈ। ਇਹਦੇ ਤੇ ਮੇਰੇ ਖਿਆਲ ਦੇ ਨਾਲ ਜੋ ਵੀ ਸਾਡਾ ਪੰਜਾਬੀ ਭਾਈਚਾਰਾ ਹੈ ਉਹ ਇਹਦੇ ਤੇ ਬੋਲੇ, ਖੁੱਲ੍ਹ ਕੇ ਬੋਲੇ ਕਿ ਭਾਈ ਇਸ ਤਰ੍ਹਾਂ ਕੋਈ ਸਾਨੂੰ ਦਾਤਾ ਦਿਓ ਕਿ ਜੇ ਇਹ ਕੋਈ ਇਲੀਗਲ ਗਤੀਵਿਧੀ ਆ, ਕੋਈ ਗੈਰ ਕਾਨੂੰਨੀ ਗਤੀਵਿਧੀ ਆ, ਤਾਂ ਦੱਸ ਦਿੱਤਾ ਦਿਓ ਕਿ ਸੰਵਿਧਾਨ ਦੇ ਮੁਤਾਬਕ ਗੈਰ ਕਾਨੂੰਨੀ ਹੈ ਕਿਵੇਂ ਆ ਕਿ ਅਸੀਂ ਆਪਣੇ ਕਿਸਾਨ ਨੂੰ ਵੀ ਕੋਈ ਸਪੋਰਟ ਨਹੀਂ ਕਰ ਸਕਦੇ। ਜੀ ਜੀ ਸਿੰਘੂ ਬਾਰਡਰ ਮਰਡਰ ਕੇਸ ਦੇ ਮਾਮਲੇ 'ਚ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਮਿਲੇਗਾ ਲਖਬੀਰ ਦਾ ਪਰਿਵਾਰ? ਹਾਂਜੀ ਹਾਂਜੀ, ਉਹ ਆਪਾਂ ਵੈਸੇ ਗੱਲ ਸ਼ੁਰੂ ਦੇ ਵਿੱਚ ਹੀ ਕਹਿਤੀ ਸੀਗੀ ਕਿ ਇਹ ਇਸ ਤਰ੍ਹਾਂ ਹੀ ਸਾਨੂੰ ਵੇਖਣ ਨੂੰ ਮਿਲੇਗਾ ਕਿ ਜੋ ਸਾਡਾ ਹੈਗਾ ਉੱਥੇ ਕੌਮੀ ਸ਼ਡਿਊਲ ਕਾਸਟ ਕਮਿਸ਼ਨ ਹੈ ਜਿਹੜਾ, ਉਹ ਇਨਵੋਲਵ ਹੋਏਗਾ ਹੀ ਹੋਏਗਾ। ਉਹਦਾ ਇੰਟਰਵਿਊ ਜਿਹੜਾ ਹੈ ਉਹ ਆਪਾਂ ਵੇਖਾਂਗੇ ਤਾਂ ਬਿਲਕੁਲ ਗੱਲ ਸਹੀ ਸਾਬਤ ਹੋਈ ਹੈ ਕਿ ਹੁਣ ਇਹ ਖਬਰ ਆ ਗਈ ਹੈ ਕਿ ਲਖਵੀਰ ਸਿੰਘ ਦਾ ਪਰਿਵਾਰ ਹੈ ਜਿਹੜਾ ਉਹ ਮਿਲੇਗਾ। ਪਰ ਮੇਰੇ ਖਿਆਲ ਦੇ ਨਾਲ ਮਿਲ ਲਿਆ ਇਹਨਾਂ ਨੇ, ਜਿਨ੍ਹਾਂ ਕੋਲ ਮੈਨੂੰ ਸੁਣਨ ਨੂੰ ਮਿਲਿਆ ਅੱਜ ਮਿਲ ਲਿਆ। ਕੀ ਗੱਲਬਾਤ ਹੋਈ ਆ ਉਹਦੀ ਤਫਸੀਲ ਹਾਲੇ ਆਪਣੇ ਕੋਲ ਨਹੀਂ ਹੈ। ਮੇਰੇ ਖਿਆਲ ਦੇ ਨਾਲ ਇਹਦੇ ਵਿੱਚੋਂ ਹੁਣ ਲੱਗਦਾ ਇਹੋ ਆ ਕਿ ਦੋ ਚੀਜ਼ਾਂ ਹੋਣਗੀਆਂ। ਇੱਕ ਤੇ ਇਹ ਆ ਕਿ ਜਿਹੜਾ ਕੌਮੀ ਐਸੀ ਕਮਿਸ਼ਨ ਆ ਉਹ ਅੱਗੇ ਵੀ ਇਸ ਚੀਜ਼ ਨੂੰ ਲੈ ਕੇ ਚੱਲੇਗਾ, ਕਿਉਂਕਿ ਦੇਖੋ ਕਮਿਸ਼ਨ ਦੇ ਚੇਅਰਮੈਨ ਹੈਗੇ ਵਿਜੇ ਸਾਂਪਲਾ ਜੀ, ਠੀਕ ਆ। ਚੇਅਰਮੈਨੀਆਂ ਜਿਹੜੀਆਂ ਕਹਿ ਲਓ ਇਸ ਤਰ੍ਹਾਂ ਦੀ ਕਮਿਸ਼ਨਾਂ ਦੀਆਂ ਜਿਹੜੀਆਂ ਠੀਕ ਆ, ਨਾਮ ਲਈ ਤੇ ਅਹੁਦਾ ਹੈ, ਪਰੰਤੂ ਆਪਾਂ ਦੇਖਦੇ ਹੀ ਹਾਂ ਕਿ ਇੰਡੀਆ ਦੇ ਪੋਲੀਟੀਕਲ ਸਿਸਟਮ ਦੇ ਵਿੱਚ ਜਿਹੜੇ ਪਾਰਟੀਆਂ ਨਾਲ ਜੁੜੇ ਵਿਅਕਤੀ ਵਿਸ਼ੇਸ਼ ਹੁੰਦੇ ਉਹ ਕਿਸ ਤਰ੍ਹਾਂ ਕੰਮ ਕਰਦੇ।
ਇਹ ਆਪਾਂ ਨੂੰ ਵੀ ਪਤਾ ਹੈ। ਤਾਂ ਇਸ ਕਰਕੇ ਭਾਰਤੀ ਜਨਤਾ ਪਾਰਟੀ ਦੀ ਰਾਜਨੀਤੀ ਦੇ ਲਿਹਾਜ਼ ਨਾਲ ਜੇ ਦੇਖੀਏ ਤਾਂ ਇਹ ਮਾਮਲਾ ਅੱਗੇ ਵੀ ਇਸੇ ਤਰ੍ਹਾਂ ਚੱਲੇਗਾ, ਇਹਦੇ ਚ ਕੀ ਨਿਕਲਦਾ ਕੀ ਨਹੀਂ। ਦੂਜੀ ਗੱਲ ਜਿਹੜੀ ਹੈ ਕਿ ਕੀ ਜੇ ਮੰਨ ਲਓ ਇਹ ਕੌਮੀ ਅਸੀਂ ਭਾਈਚਾਰੇ ਦਾ ਜਿਹੜਾ ਕਮਿਸ਼ਨ ਆ ਇਹ ਵਿੱਚ ਆ ਗਿਆ ਵਾ, ਤਾਂ ਕੀ ਇਹਦਾ ਦਬਾਅ ਕੁਛ ਇਸ ਤਰ੍ਹਾਂ ਦਾ ਕੰਮ ਕਰ ਸਕਦਾ ਆ ਕਿ ਅਸਲ ਦੇ ਵਿੱਚ ਜੋ ਵਾਪਰਿਆ ਉਹ ਸਾਫ਼ ਹੋ ਸਕੇ। ਮਤਲਬ ਇੱਕ ਤੇ ਇਹ ਆ ਕਿ ਭਾਰਤੀ ਜਨਤਾ ਪਾਰਟੀ ਦੀ ਰਾਜਨੀਤੀ ਦੇ ਮੁਤਾਬਕ ਇਹ ਚੀਜ਼ ਹੋਣੀ ਸੀ, ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸ ਦਿੱਤਾ ਸੀ। ਦੂਜੀ ਚੀਜ਼ ਕਿ ਕੀ ਜੋ ਸੱਚ ਹੈ ਪ੍ਰਤੱਖ ਤੌਰ ਤੇ ਉਹ ਬਾਹਰ ਕੱਢਿਆ ਜਾਏਗਾ। ਮਤਲਬ ਕਿ ਸੱਚ ਕੀ ਆਪਾਂ ਨੂੰ ਪਤਾ ਹੀ ਆ ਕਿ ਉਹ ਬੰਦਾ ਇੱਕ ਚੀਜ਼ ਤੇ ਜਿਹੜੀ ਹੈ ਉਹ ਸਾਰੇ ਸਾਂਝੇ ਰੂਪ ਚ ਹੀ ਕਹਿੰਦੇ ਆ ਨਾ ਕਿ ਉਹ ਬੰਦਾ ਆਪਣੇ ਆਪ ਨਹੀਂ ਜਾ ਸਕਦਾ, ਉਹਨੂੰ ਖੜਿਆ ਗਿਆ। ਹਾਲਾਂਕਿ ਕਾਰਵਾ ਦੀ ਮੈਗਜ਼ੀਨ ਦੀ ਰਿਪੋਰਟ ਤੋਂ ਬਾਅਦ ਇੱਕ ਅੰਗਰੇਜ਼ੀ ਅਖਬਾਰ ਨੇ ਦਾਅਵਾ ਕੀਤਾ ਸੀਗਾ ਕਿ ਪਿੰਡ ਵਾਲੇ ਕਹਿੰਦੇ ਆ ਕਿ ਨਹੀਂ ਇੱਥੇ ਨਿਹੰਗਾਂ ਦਾ ਮਤਲਬ ਕਿ ਖਾਸ ਤੌਰ ਤੇ ਇਸ ਕੇਸ ਨਾਲ ਜੁੜੇ ਜਿਹੜੇ ਸਰਬਜੀਤ ਆ ਕਿ ਉਹਨਾਂ ਦਾ ਕੋਈ ਆਉਣਾ ਜਾਣਾ ਨਹੀਂ ਸੀ। ਕੰਟਰਾਡਿਕਸ਼ਨ ਵੀ ਬਣ ਗਈ, ਵਾਰ-ਵਾਰ ਸਟੇਟਮੈਂਟਾਂ ਵੀ ਕੁਝ ਐਸੀਆਂ ਆਉਂਦੀਆਂ। ਪਰ ਇੱਕ ਚੀਜ਼ ਤਾਂ ਸਾਂਝੇ ਰੂਪ ਦੇ ਵਿੱਚ ਤੁਸੀਂ ਵੇਖੀ ਸੁਣੀ ਆ ਨਾ ਕਿ ਹਾਂ ਭਾਈ ਉਹ ਬੰਦਾ ਉੱਥੇ ਜਾਣ ਦੇ ਕਾਬਲ ਨਹੀਂ ਸੀ ਹੈਗਾ, ਉਹਨੂੰ ਕਿਸੇ ਨਾ ਕਿਸੇ ਨੇ ਖੜਿਆ। ਹੁਣ ਉੱਥੇ ਕੀ ਹੋਇਆ ਉਹ ਤਾਂ ਬਾਅਦ ਦੀ ਗੱਲ ਹੈ ਨਾ। ਸਭ ਤੋਂ ਪਹਿਲਾਂ ਤੇ ਇਹੋ ਹੈ ਕਿ ਉਸ ਬੰਦੇ ਨੂੰ ਉੱਥੋਂ ਖੜਿਆ ਕਿਹਨੇ ਆ। ਸਭ ਤੋਂ ਵੱਡੀ ਗੱਲ ਤੇ ਇਹ ਹੈ ਕਿ ਜਦੋਂ ਤੱਕ ਇਹ ਤੰਦ ਨਹੀਂ ਫੜੀ ਜਾਂਦੀ ਉਦੋਂ ਤੱਕ ਕਹਾਣੀ ਅੱਗੇ ਨਹੀਂ ਤੁਰੇਗੀ। ਹਾਲਾਂਕਿ ਇੱਕ ਵੀਡੀਓ ਹੋਰ ਵਾਇਰਲ ਹੋਈ ਆ, ਮਤਲਬ ਕਿ ਥੋੜੀ ਜਿਹੀ ਵੱਖਰੀ ਹੈ, ਉਹ ਵੀ ਉਸ ਟਾਈਮ ਦੀ ਹੈ ਜਦੋਂ ਉਹਨੂੰ ਫੜਿਆ ਗਿਆ। ਉਹਨੇ ਉਹਦੇ ਚ ਦੇਖ ਲਓ ਨਾਂ ਕਿਸ ਦਾ ਲਿਆ, ਉਹ ਤੇ ਚੰਨੀ ਕਹਿ ਰਿਹਾ ਕਿ ਚੰਨੀ ਨੇ ਭੇਜਿਆ। ਨੰਬਰ ਜਿਹੜਾ ਦੇ ਰਿਹਾ ਉਹ ਕਿਸ ਤਰ੍ਹਾਂ ਤੁਹਾਨੂੰ ਪਤਾ ਇਸ ਤਰ੍ਹਾਂ ਵੀ, ਕਿਉਂਕਿ ਬੰਦਾ ਜਦੋਂ ਫਸਿਆ ਹੋਵੇ ਬੋਲਦਾ ਤਾਂ ਨਾਂ ਉਹਦੇ ਵਿੱਚ ਉਹ ਚੀਫ ਮਿਨਿਸਟਰ ਦਾ ਲੈ ਰਿਹਾ। ਦੇਖ ਲਓ ਕਿ ਕਿੰਨੀ ਕੁ ਭਰੋਸੇਯੋਗਤਾ ਹੋਏਗੀ। ਸੋ ਆਹ ਚੀਜ਼ ਆ ਕਿ ਕਾਫੀ ਮਾਮਲਾ ਸ਼ੱਕੀ ਆ, ਕਾਫੀ ਮਾਮਲਾ ਗੁੰਝਲਦਾਰ ਆ। ਵਾਰ-ਵਾਰ ਸਟੇਟਮੈਂਟਾਂ ਆ ਰਹੀਆਂ ਨੇ, ਵਾਰ-ਵਾਰ ਇਹ ਚੀਜ਼ਾਂ ਬਦਲ ਕੇ ਸਾਡੇ ਸਾਹਮਣੇ ਆ ਰਹੀਆਂ। ਵੀਡੀਓ ਦੇ ਵਿੱਚ ਵੀ ਕੁਛ ਨਾ ਕੁਛ ਐਸਾ ਹੈ ਕਿ ਦੇਖੋ ਹੁਣ ਆਪਾਂ ਠੀਕ ਆ ਜੋ ਵੀਡੀਓ ਆਈਆਂ ਨੇ ਆਪਾਂ ਕਹਿ ਸਕਦੇ ਹਾਂ ਕਿ ਹਾਂ ਭਾਈ ਉਹਦੇ ਚ ਮੰਨ ਕੀ ਰਿਹਾ ਕਿ ਜਿਹੜਾ ਨੰਬਰ ਦੇ ਰਿਹਾ ਉਹ ਉਸ ਬੰਦੇ ਦਾ ਜਿਹਦੇ ਕੋਲ ਨੌਕਰੀ ਕਰਦਾ ਰਿਹਾ। ਮਤਲਬ ਕਿ ਉਹਨੂੰ ਮੂੰਹ ਜ਼ਬਾਨੀ ਯਾਦ ਸੀ ਤੇ ਵਿੱਚ ਨਾਂ ਉਹ ਚੰਨੀ ਦਾ ਵੀ ਲੈ ਰਿਹਾ, ਇੱਕ ਹੋਰ ਮੁੰਡਾ ਵੀ ਸਾਡੇ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ। ਮਤਲਬ ਕਿ ਟੋਟਲੀ ਜਿੱਦਾਂ ਕਹਿ ਲਓ ਕਿ ਇਹ ਮਾਮਲਾ ਜਿਹੜਾ ਉਹ ਸ਼ੱਕ ਦੇ ਦਾਇਰੇ ਦੇ ਵਿੱਚ ਆ। ਹੁਣ ਉਸ ਸ਼ੱਕ ਦੇ ਬੱਦਲਾਂ ਚੋਂ ਸੱਚ ਨੂੰ ਕੱਢਣਾ ਇਹ ਤੇ ਇੱਕ ਕਹਿ ਲਓ ਕਿ ਬਹੁਤ ਵੱਡਾ ਕੰਮ ਆ ਔਰ ਇਹ ਹੋਣਾ ਵੀ ਚਾਹੀਦਾ। ਤਾਂ ਕੀ ਵਿਜੇ ਸਾਂਪਲਾ ਜੀ ਇਸ ਪਾਸੇ ਨੂੰ ਤੁਰਨਗੇ? ਜੇ ਤੁਰਨਗੇ ਤਾਂ ਗੱਲ ਤਾਂ ਫਿਰ ਦੂਰ ਤੱਕ ਜਾਏਗੀ। ਫਿਰ ਰਾਜਨੀਤੀ ਵਿੱਚ ਆੜੇ ਆਏਗੀ ਕਿ ਨਹੀਂ ਆਏਗੀ ਉਹ ਵੀ ਇੱਕ ਸਵਾਲ ਰਹੇਗਾ। ਤਾਂ ਰਾਜਨੀਤੀ ਤਾਂ ਤੁਹਾਨੂੰ ਪਤਾ ਹੀ ਇੰਡੀਆ ਚ ਕਿਸ ਚਾਲੇ ਚੱਲਦੀ ਆ। ਤਾਂ ਬਹਰਹਾਲ ਦੇਖੋ ਅੱਗੇ ਕੀ ਬਣਦਾ। ਅੱਜ ਨਿਹੰਗ ਸਿੰਘ ਜਿਹੜੇ ਸੀਗੇ ਉਹਨਾਂ ਨੂੰ ਮੇਰੇ ਖਿਆਲ ਦੇ ਨਾਲ ਅਦਾਲਤ ਚ ਪੇਸ਼ ਕੀਤਾ ਗਿਆ ਵਾ 4 ਨੂੰ, ਜਿਹੜੇ ਇਸ ਮਾਮਲੇ ਚ ਮੁਲਜ਼ਮ ਨੇ, ਤੇ ਉਹਨਾਂ ਦਾ ਰਿਮਾਂਡ ਗਾਹ ਨਹੀਂ ਮੰਗਿਆ। ਮਤਲਬ ਕਿ ਜਿਹੜਾ ਆਮ ਤੌਰ ਤੇ ਰਿਮਾਂਡ ਮੰਗਿਆ ਜਾਂਦਾ ਬਾਰ-ਬਾਰ ਕਿ ਹਾਂ ਭਾਈ ਸਾਨੂੰ ਹੋਰ ਰਿਮਾਂਡ ਦੇ ਦਿਓ, ਹੋਰ ਰਿਮਾਂਡ ਦੇ ਦਿਓ। ਇਹਦੇ ਚ ਪੁਲਿਸ ਨੇ ਇਹ ਗੱਲ ਕਹਿੰਦੇ ਆ ਕਿ ਕੋਰਟ ਨੂੰ ਆਖੀ ਆ ਕਿ ਹਾਂ ਭਾਈ ਸਾਡੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਹੋ ਗਈ ਆ। ਤਾਂ ਬਹਰਹਾਲ ਉਹਨਾਂ ਨੂੰ ਜੁਡੀਸ਼ੀਅਲ ਕਰ ਦਿੱਤਾ ਗਿਆ। ਜੁਡੀਸ਼ੀਅਲ ਭਾਵ ਕਿ ਉਹਨਾਂ ਨੂੰ ਹੁਣ ਜੇਲ੍ਹ ਦੇ ਵਿੱਚ ਕੱਲ ਦਿੱਤਾ ਗਿਆ ਜੀ। ਜੀ ਕੈਪਟਨ ਨੂੰ ਸਾਂਝੇ ਕਿਸਾਨ ਮੋਰਚੇ ਨੇ ਦਿੱਤਾ ਠੋਕ ਕੇ ਜਵਾਬ। ਹਾਂਜੀ ਦੇਖੋ ਇਹ ਨਾ ਇੱਕ ਦੋ ਚੀਜ਼ਾਂ ਜਿਹੜੀਆਂ ਚੱਲਦੀਆਂ ਪਈਆਂ। ਦਰਅਸਲ ਕੀ ਹੈ ਕਿ ਅਮਰਿੰਦਰ ਸਿੰਘ ਆਪਣੀ ਪਾਰਟੀ ਲਾਂਚ ਕਰਨ ਜਾ ਰਹੇ ਆ, ਇਹ ਤਾਂ ਆਪਾਂ ਸੁਣਦੇ ਹੀ ਆਏ ਆ ਨਾਲ। ਕਿਉਂਕਿ ਇਹ ਵੀ ਗੱਲ ਹੈ ਪੱਕੀ ਹੈ ਕਿ ਜਦ ਤੱਕ ਇਹ ਜਿਹੜਾ ਕਿਸਾਨਾਂ ਦਾ ਅੰਦੋਲਨ ਚੱਲਦਾ ਵਾ, ਜਦੋਂ ਤੱਕ ਇਹ ਨਿਬੜੇਗਾ ਨਹੀਂ, ਇਹਦਾ ਕੋਈ ਨਿਬੇੜਾ ਨਹੀਂ ਹੁੰਦਾ, ਉਦੋਂ ਤੱਕ ਅਮਰਿੰਦਰ ਸਿੰਘ ਚਾਹੇ ਨਵੀਂ ਪਾਰਟੀ ਬਣਾਉਣ, ਚਾਹੇ ਕਿਸੇ ਦੇ ਵਿੱਚ ਜਾਣ, ਕਿਸੇ ਦੇ ਨਾਲ ਆਉਣ, ਕੁਛ ਵੀ ਹੋਵੇਗਾ ਤਾਂ ਉਹਦੇ 'ਚ ਇਹ ਰੋਲ ਜਿਹੜਾ ਆ, ਇਹ ਫੈਕਟ ਆ ਜਿਹੜਾ, ਉਹ ਅਸੀਂ ਘਟਾ ਕੇ ਵੇਖ ਨਹੀਂ ਸਕਦੇ। ਇਹਨੂੰ ਮਨਫੀ ਕਰਨਾ ਤਾਂ ਦੂਰ ਦੀ ਗੱਲ ਆ। ਤਾਂ ਬਹਰਹਾਲ ਦੱਸਦੇ ਆ ਕਿ ਅਮਰਿੰਦਰ ਸਿੰਘ ਹੋਰਾਂ ਨੇ ਕੋਈ ਦਾਅਵਾ ਕੀਤਾ ਸੀਗਾ ਤਾਂ ਉਹਦਾ ਜਵਾਬ ਦਿੱਤਾ। ਇਹਨਾਂ ਨੇ ਪ੍ਰੈਸ ਨੋਟ ਜਾਰੀ ਕੀਤਾ, ਡੱਲੇਵਾਲ ਸਾਹਿਬ ਹੋਰਾਂ ਨੇ। ਇਹ ਕਹਿੰਦੇ ਨੇ ਕਿ ਦੇਖੋ ਜਿਹੜਾ ਤੁਸੀਂ ਇਹ ਦਾਅਵਾ ਕਰ ਰਹੇ ਹੋ ਕਿ ਮੇਰੀ 13 ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਹੋਈ ਆ, ਜੇਕਰ ਉਸਦੀ ਕਿਸੇ ਜਥੇਬੰਦੀ ਨਾਲ ਗੱਲਬਾਤ ਹੋਈ ਹੈ
ਤਾਂ ਉਹ ਉਸ ਨੂੰ ਜਨਤਕ ਕਰੇ ਤਾਂ ਕਿ ਲੋਕਾਂ ਨੂੰ ਕਲੀਅਰ ਕੱਟ ਪਤਾ ਲੱਗ ਸਕੇ। ਜੇਕਰ ਕੈਪਟਨ ਅਮਰਿੰਦਰ ਸਿੰਘ ਇਸ ਨੂੰ ਕਲੀਅਰ ਨਹੀਂ ਕਰਦਾ, ਜਨਤਕ ਨਹੀਂ ਕਰਦਾ, ਤਾਂ ਫਿਰ ਅਸੀਂ ਆਪਣੇ ਆਪ ਇਹ ਸਮਝਾਂਗੇ ਕਿ ਅਮਰਿੰਦਰ ਸਿੰਘ ਵੀ ਬੀਜੇਪੀ ਦੀਆਂ ਕੁਝੀਆਂ ਹਰਕਤਾਂ ਤੇ ਆਇਆ ਹੋਇਆ ਤੇ ਅੰਦੋਲਨਕਾਰੀਆਂ ਨੂੰ ਬਦਨਾਮ ਕਰਨ ਦੇ ਰਾਹ ਪਿਆ ਹੋਇਆ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇਹਨਾਂ ਨੇ ਜਵਾਬ ਦਿੱਤਾ ਹੈ। ਮਤਲਬ ਜੋ ਇਹਦੇ ਚੋਂ ਨਿਕਲ ਰਿਹਾ ਪ੍ਰੈਸ ਨੋਟ ਚ, ਕਿ ਉਹ ਸਪਸ਼ਟ ਕਰਨਾ ਚਾਹੁੰਦੇ ਆ ਕਿ ਹਾਂ ਭਾਈ ਤੁਸੀਂ ਕਿਹੜੇ 13 ਕਿਸਾਨ ਜਥੇਬੰਦੀਆਂ ਦੇ ਲੀਡਰਾਂ ਦੇ ਨਾਲ ਗੱਲਬਾਤ ਕੀਤੀ ਹੈ, ਸਪਸ਼ਟ ਕਰੋ, ਕਿਉਂਕਿ ਉਹਨਾਂ ਨੇ ਕਿਤੇ ਕਿਹਾ ਹੋਏਗਾ ਹੁਣ, ਕਿਉਂਕਿ ਮੈਂ ਸੁਣਿਆ ਨਹੀਂ, ਇਸ ਕਰਕੇ ਮੈਂ ਆਪਣੇ ਪੱਧਰ ਤੇ ਨਹੀਂ ਕਹਿ ਸਕਦਾ। ਤਾਂ ਇਹ ਇੱਕ ਬੜੀ ਵੱਡੀ ਗੱਲ ਆ ਕਿ ਤੁਸੀਂ ਕਿਸ ਬਿਨਾਂ ਤੇ ਕਹਿ ਰਹੇ ਹੋ ਇਹਨਾਂ ਦੇ ਨਾਲ ਗੱਲਬਾਤ ਕੀਤੀ। ਹਾਲਾਂਕਿ ਇਹ ਆਪਾਂ ਨੂੰ ਵੀ ਪਤਾ ਹੀ ਆ ਕਿ ਮੀਟਿੰਗਾਂ ਦਾ ਜਾਂ ਕਹਿ ਲਓ ਕਿ ਟੈਲੀਫੋਨਾਂ ਦਾ ਅੱਗੇ ਵੀ ਰੌਲਾ ਪੈਂਦਾ ਆ ਕਿ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨੂੰ ਭਾਈ ਦੂਜੇ ਫੋਨ ਕਰਦੇ ਆ ਫਲਾਣਾ ਫੋਨ ਕਰਦਾ, ਤੇ ਵੱਡੀ ਗੱਲ ਵੀ ਨਹੀਂ ਹੈ ਕੋਈ, ਕਿਉਂਕਿ ਸਰਕਾਰ ਦੇ ਨਾਲ ਉਹ ਗੱਲਬਾਤ ਤੇ ਕਰਦੇ ਨੇ। ਪਰ ਜੇ ਕਿਸੇ ਨੇ ਕੋਈ ਇਸ ਤਰ੍ਹਾਂ ਸਾਈਡ ਤੋਂ ਕੋਈ ਨਿਬੇੜਨ ਵਾਲੀ ਗੱਲ ਕੀਤੀ ਆ, ਅਮਰਿੰਦਰ ਸਿੰਘ ਦੇ ਰੋਲ ਦੀ ਗੱਲ ਕੀਤੀ ਆ ਕਿ ਕੋਈ ਇਹਦਾ ਰੋਲ ਜਿਹੜਾ ਵਿੱਚ ਰੱਖ ਲਿਆ ਜਾਵੇ, ਤਾਂ ਮੇਰੇ ਖਿਆਲ ਦੇ ਨਾਲ ਉਹ ਇਸ ਕਰਕੇ ਕੰਟਰੋਵਰਸ਼ੀਅਲ ਆ ਕਿਉਂਕਿ ਇੱਕ ਸਵਾਲ ਬੜਾ ਬੁਨਿਆਦੀ ਉੱਠੇਗਾ ਨਾ ਕਿ ਕੀ ਅਮਰਿੰਦਰ ਸਿੰਘ ਹੁਣ ਤੀਕ ਸੁੱਤਾ ਪਿਆ ਸੀ? ਜੇ ਉਹ ਨਵੇੜਾ ਕਰਨ ਦੀ ਕਾਬਲੀਅਤ, ਸਮਰੱਥਾ ਜਾਂ ਕੋਈ ਰਿਸ਼ਤਾ ਰੱਖਦਾ ਸੀਗਾ, ਤਾਂ ਫਿਰ ਆਹ ਜਿਹੜੇ 600-700 ਬੰਦੇ ਦੀ ਜਾਨ ਦਾ ਨੁਕਸਾਨ ਹੋਇਆ, ਘੱਟੋ ਘੱਟ ਇਹ ਤੇ ਨਾ ਹੁੰਦਾ। ਇੱਕ ਬੁਨਿਆਦੀ ਸਵਾਲ ਰਹੇਗਾ। ਸੋ ਇਸ ਕਰਕੇ ਕਿਸਾਨ ਅੰਦੋਲਨ ਦੇ ਨਾਲ ਜੁੜੇ ਆਗੂਆਂ ਤੇ ਬਣੀ ਪਈ ਆ ਕਿ ਭਾਈ ਇਹ ਜੋ ਪ੍ਰਚਾਰ ਚੱਲਦਾ ਪਿਆ ਇਹ ਸਾਡੇ ਉਲਟ ਆ, ਅਗੇਂਸਟ ਆ, ਕਿਉਂਕਿ ਸਵਾਲ ਉਹਨਾਂ ਤੇ ਵੀ ਹੋਣਗੇ। ਹੁਣ ਦੂਜੀ ਚੀਜ਼ ਜਿਹੜੀ ਆ ਇਸ ਮਾਮਲੇ 'ਚ ਕਿ ਦੇਖੋ ਗੱਲ ਇਹ ਆ, ਆਪਾਂ ਨੂੰ ਵੀ ਪਤਾ ਸੱਚਾ ਕੌਣ ਆ ਝੂਠਾ ਕੌਣ ਆ, ਪਰ ਇੱਕ ਤੇ ਗੱਲ ਜਿਹੜੀ ਆ ਉਹ ਸਾਫ਼ ਆ। ਸਾਫ਼ ਕੀ ਆ ਕਿ ਇੱਕ ਵਾਰੀ ਇਹ ਖਬਰ ਉੱਡੀ ਸੀਗੀ ਕਿ ਪੰਜਾਬ ਤੋਂ ਕੁਝ ਅਫਸਰ ਜਿਹੜੇ ਆ ਉਹ ਗੌਰਮੈਂਟ ਨੇ ਉੱਥੇ ਘੱਲੇ ਆ। ਹਾਲਾਂਕਿ ਅਨਅਫੀਸ਼ੀਅਲੀ ਸੀ, ਇਹਨਾਂ ਨੇ ਬਾਅਦ ਚ ਡਿਨਾਈ ਕੀਤਾ ਸੀਗਾ, ਪਰ ਕਹਿੰਦੇ ਕਿ ਪੱਕੀ ਰਿਪੋਰਟ ਸੀ ਕਿ 2 ਵੱਡੇ ਪੁਲਿਸ ਅਫਸਰ ਜਿਹੜੇ ਆ ਉਹ ਸਿੰਘੂ ਬਾਰਡਰ ਤੇ ਗਏ ਸਨ ਤੇ ਉਹਨਾਂ ਨੇ ਜਾ ਕੇ, ਜਿਵੇਂ ਆਪਾਂ ਪੰਜਾਬੀ ਚ ਇੱਕ ਬੋਲਦੇ ਹੁੰਦੇ ਆ, ਕਹਿੰਦੇ ਨੇ ਮੂੰਹ ਸੁੰਘਣਾ, ਜਾ ਕੇ ਕਿਸਾਨ ਲੀਡਰਾਂ ਦਾ ਮੂੰਹ ਸੁੰਘਿਆ ਕਿ ਉਹ MSP ਤੇ ਭਰੋਸੇ ਤੇ ਕੀ ਸੋਚਦੇ। ਉਦੋਂ ਸ਼ਾਇਦ ਇਹ ਚੀਜ਼ਾਂ ਚੱਲ ਰਹੀਆਂ ਸਨ ਕਿ MSP ਦਾ ਭਰੋਸਾ ਦੇ ਦਿੱਤਾ ਜਾਵੇ ਜਾਂ ਲਿਖਤ ਦੇ ਦਿੱਤੀ ਜਾਵੇ, ਤਾਂ ਮਤਲਬ ਕਿ ਉਹ ਜਾ ਕੇ ਵਿਚਾਰ ਜਾਣਨੇ ਚਾਹ ਰਹੇ ਸਨ। ਅਸਲ ਦੇ ਵਿੱਚ ਉਦੋਂ ਵੀ ਕੁਝ ਲੋਕਾਂ ਨੂੰ ਸ਼ੱਕ ਸੀਗਾ ਕਿ ਅਮਰਿੰਦਰ ਸਿੰਘ ਇਹ ਸਾਰਾ ਕੁਝ ਹੈ ਜਿਹੜਾ ਉਹ ਸੈਂਟਰ ਸਰਕਾਰ ਦੇ ਕਹਿਣ ਤੇ ਕਰ ਰਿਹਾ ਜਾਂ ਉਹਨਾਂ ਦਾ ਸਹਿਯੋਗੀ ਬਣ ਕੇ ਕਰ ਰਿਹਾ। ਇਹ ਕੋਈ ਅਲੋਕਾਰੀ ਗੱਲ ਤਾਂ ਨਹੀਂ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਸਿੱਧਾ ਹੀ ਵਿਚੋਲਾ ਬਣ ਜਾਵੇ, ਅਮਰਿੰਦਰ ਸਿੰਘ ਸਿੱਧਾ ਹੀ ਸਾਲਸੀ ਬਣ ਜਾਵੇ। ਕੋਈ ਵੱਡੀ ਗੱਲ ਨਹੀਂ ਹੈ, ਚੰਬੇ ਵਾਲੀ ਗੱਲ ਨਹੀਂ ਹੈ। ਪਰ ਗੱਲ ਵੱਡੀ ਇਹ ਆ ਕਿ ਇੱਕ ਪਾਸੇ ਤੇ ਆਪਾਂ ਦੇਖਦੇ ਹਾਂ ਕਿ ਨਿਹੰਗ ਅਮਨ ਸਿੰਘ ਦੀਆਂ ਤਸਵੀਰਾਂ ਤੇ ਸਵਾਲ ਚੁੱਕੇ ਜਾ ਰਹੇ ਕਿਸਾਨ ਆਗੂਆਂ ਵੱਲੋਂ, ਤਾਂ ਦੂਜੇ ਪਾਸੇ ਅਮਰਿੰਦਰ ਸਿੰਘ ਬਿਨਾਂ ਕਿਸੇ ਦਾ ਜਿਹੜੀ ਆਪਾਂ ਕਹਿ ਲਈਏ ਕੋਈ ਤੱਥ, ਕੋਈ ਸਬੂਤ, ਇਸ ਗੱਲ ਤੋਂ ਬਿਨਾਂ, ਇਸ ਗੱਲ ਤੋਂ ਉਹ ਇਹ ਦਾਅਵਾ ਕਰਨ, ਤਾਂ ਇੱਥੇ ਬਹੁਤ ਉਲਝਵੀਂ ਸਥਿਤੀ ਆ ਕਿ ਕਿਸਾਨ ਆਗੂ ਕਿਤੇ ਨਾ ਕਿਤੇ ਫਸੇ ਨਜ਼ਰ ਆਉਣਗੇ। ਹੁਣ ਉਹ ਆਉਂਦੇ ਵੀ ਆ, ਇਸੇ ਕਰਕੇ ਉਹਨਾਂ ਨੂੰ ਸਫਾਈ ਦੇਣੀ ਪੈ ਰਹੀ ਹੈ, ਤਾਂ ਉਹ ਇਸੇ ਕਰਕੇ ਹੀ ਸਿੱਧਾ ਕਹਿ ਰਹੇ ਆ ਕਿ ਭਾਈ ਤੁਸੀਂ ਨਾ ਦੱਸੋ ਹੁਣ, ਕਿਉਂਕਿ 13 ਕਿਹੜੇ ਆ, ਕੋਈ ਵੀ ਹੋ ਸਕਦੇ ਆ, ਤਾਂ ਉਹਨਾਂ ਤੇ ਸਵਾਲ ਬਹੁਤ ਉੱਠਣਗੇ। ਸੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਡੱਲੇਵਾਲ ਸਾਹਿਬ ਨੇ ਆਪਣੇ ਆਪ ਨੂੰ ਘੱਟੋ ਘੱਟ ਕਹਿ ਲਓ ਕਿ ਨਖੇੜ ਕੇ ਖਿਲਾਰ ਲਿਆ ਕਿ ਲਓ ਭਾਈ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਮੈਂ ਉਹਨਾਂ 'ਚ ਸ਼ਾਮਲ ਨਹੀਂ। ਪਰ ਇਹ ਗੱਲ ਜਿਹੜੀ ਆ ਉਹ ਹੋ ਵੀ ਸਕਦੀ ਹੈ, ਮੈਂ ਜਿਵੇਂ ਤੁਹਾਨੂੰ ਅੱਗੇ ਵੀ ਕਿਹਾ, ਐਸੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਔਰ ਮੋਰਚੇ ਦੇ ਵਿੱਚ ਜੇ ਜਾਓਗੇ ਰਹੋਗੇ ਤੁਸੀਂ, ਇਹੋ ਜਿਹੀਆਂ ਗੱਲਾਂ ਤੁਹਾਨੂੰ ਸੁਣਾਈ ਉੱਥੇ ਵੀ ਦੇਣਗੀਆਂ। ਪਰੰਤੂ ਇਹ ਆ ਕਿ ਹੁਣ ਰੌਲਾ ਜਿਹੜਾ ਹੈ ਉਹ ਇਸੇ ਗੱਲ ਦਾ ਹੈ ਕਿ ਜੇ ਦੂਜਾ ਕੋਈ ਕਰੇ ਤਾਂ ਉਦੋਂ ਫਿਰ ਕੁਝ ਹੋਰ ਰਵੱਈਆ, ਜਦੋਂ ਤੁਸੀਂ ਕਰੋ ਤਾਂ ਇਸੇ ਕਰਕੇ ਹੀ ਹੁਣ ਇਹ ਰੌਲਾ ਕਾਫੀ ਵੱਧ ਗਿਆ ਜੀ। ਜੀ ਮਿੰਟੂ ਜੀ, ਅਗਲੀ ਗੱਲ ਕਰੀਏ, ਬਿਹਾਰ ਦੇ ਮੰਤਰੀ ਦਾ PA ਮੰਤਰੀ ਨੂੰ ਕਸੂਤਾ ਹੀ ਫਸਾ ਗਿਆ। ਹਾਂਜੀ ਦੇਖੋ, ਇਸ PA ਨੇ ਕੀ ਕੀਤਾ ਵਾ ਕਿ ਇਹਨੇ ਜਿਹੜੀ ਆਪਣੀ ਹੈਗੀ ਹੈ ਪਾਰਲੀਮੈਂਟ, ਦੇਸ਼ ਦੀ ਪਾਰਲੀਮੈਂਟ, ਉਹਦਾ ਹੀ ਪਾਸ ਬਣਾ ਲਿਆ। ਮਤਲਬ ਕਿ ਮੰਤਰੀ ਦੀ ਜਿਹੜੀ ਫਰਜ਼ੀ ਲਾ ਲਓ ਸਿਫਾਰਿਸ਼, ਫਰਜ਼ੀ ਸਿਫਾਰਿਸ਼ ਲਾ ਕੇ
ਤੇ ਉਹ ਪਾਸ ਬਣਾ ਲਿਆ ਤੇ 1 ਸਾਲ ਤੱਕ ਉੱਥੇ ਘੁੰਮਦਾ ਰਿਹਾ, 1 ਸਾਲ ਤੱਕ। ਹੁਣ ਜਿਹੜਾ ਮੰਤਰੀ ਹੈ ਜਨਕ ਰਾਮ, ਉਹ ਕਹਿੰਦਾ ਕਿ ਨਹੀਂ ਨਹੀਂ ਮੈਂ ਤੈਨੂੰ ਕੱਢ ਦਿੱਤਾ ਸੀ ਜਦੋਂ ਮੈਨੂੰ ਪਤਾ ਲੱਗਿਆ ਸੀਗਾ, ਮੈਂ ਤੈਨੂੰ ਭਜਾ ਦਿੱਤਾ ਸੀਗਾ ਵਗੈਰਾ ਵਗੈਰਾ, ਇਹ ਗੱਲਾਂ ਕਰਦਾ ਪਿਆ ਕਿ ਮੇਰੇ ਨਾਲ ਤੇ ਹੁਣ ਉਹਦਾ ਕੋਈ ਵਾਸਤਾ ਹੀ ਨਹੀਂ ਹੈਗਾ, ਮੈਂ ਉਹਨੂੰ ਜਿਹੜੀਆਂ ਸਾਰੀਆਂ ਸੁਵਿਧਾਵਾਂ ਦਿੱਤੀਆਂ ਸੀਗੀਆਂ ਉਹ ਵਾਪਸ ਲੈ ਲਈਆਂ, ਕਾਨੂੰਨ ਆਪਦਾ ਕੰਮ ਕਰੇ। ਇਹ ਗੱਲਾਂ ਜਿਹੜੀਆਂ ਨਾ ਉਹ ਜਨਕ ਰਾਮ ਕਰ ਰਿਹਾ। ਹਾਲਾਂਕਿ ਜਨਕ ਰਾਮ ਪਹਿਲਾਂ ਮੈਂਬਰ ਪਾਰਲੀਮੈਂਟ ਹੁੰਦਾ ਸੀਗਾ, 19 ਦੇ ਵਿੱਚ ਇਹਦੀ ਗੋਪਾਲਗੰਜ ਵਾਲੀ ਸੀਟ ਸੀ ਜਿਹੜੀ, ਉਹ ਮੇਰੇ ਖਿਆਲ ਦੇ ਨਾਲ ਜਿਹੜੀ ਉਹਦੇ ਖਾਤੇ 'ਚ ਚਲੇ ਗਏ ਸੀ ਤੇ ਜਨਕ ਰਾਮ ਨੂੰ ਟਿਕਟ ਨਹੀਂ ਸੀ ਮਿਲਿਆ ਤੇ ਜਨਕ ਰਾਮ ਨੂੰ ਇਹਨਾਂ ਨੇ MLC ਬਣਾ ਕੇ ਤੇ ਮੰਤਰੀ ਬਣਾਇਆ ਹੁਣ। ਤਾਂ ਇਹ ਕੰਮ ਬਹੁਤ ਕਹਿ ਲਓ ਕਿ ਖਤਰਨਾਕ ਹੋਇਆ ਫਿਰਦਾ ਕਿ ਇਹਦਾ PA ਜਿਹੜਾ ਉਹ 2 ਨੰਬਰ ਦੇ ਵਿੱਚ ਹੀ ਪਾਸ ਬਣਾ ਕੇ ਪਾਰਲੀਮੈਂਟ 'ਚ ਤੁਰਿਆ ਫਿਰਦਾ। ਹੱਦ ਹੋ ਗਈ ਹੈ, ਹੱਦ ਹੋ ਗਈ ਹੈ। ਤੇ ਇਹ ਕਹਿੰਦੇ ਆ ਭਾਈ ਸਾਹਿਬ ਕਿ ਨਹੀਂ ਜਦੋਂ ਮੈਨੂੰ ਪਤਾ ਲੱਗਿਆ ਤੇ ਮੈਂ ਤੇ ਉਹਨੂੰ ਨੌਕਰੀ ਤੋਂ ਕੱਢ ਦਿੱਤਾ। ਕਿਉਂ ਭਾਈ, ਉਹ ਸਭ ਕੁਛ ਕਰ ਗਿਆ, ਤੈਨੂੰ ਪਤਾ ਹੀ ਨਹੀਂ ਲੱਗਿਆ। ਦਾ ਮਤਲਬ ਹੈ ਕਿ ਕੱਲ ਨੂੰ ਕੋਈ ਘੁਟਾਲੇ 'ਚ ਫੜਿਆ ਜਾਵੇ, ਕੋਈ PA ਕਿਸੇ ਵੀ ਲੀਡਰ ਦਾ ਲੈਂਦਾ, ਕੋਈ 5-7 ਕਰੋੜ ਰੁਪਈਆ ਵਸੂਲੀ ਕਰਦਾ, ਅੱਜ ਕੱਲ੍ਹ ਵਸੂਲੀ ਸ਼ਬਦ ਬੜਾ ਚੱਲਿਆ ਨਾ, ਤਾਂ ਉਹ ਕਹਿ ਦੂਗਾ ਕਿ ਹਾਂਜੀ ਹਾਂਜੀ ਮੇਰਾ ਇਹਦੇ ਨਾਲ ਕੋਈ ਲਿੰਕ ਨਹੀਂ ਹੈਗਾ ਜੀ, ਮੇਰਾ PA ਨਾਲ ਕੋਈ ਲਿੰਕ ਨਹੀਂ ਹੈਗਾ, ਮੈਨੂੰ ਕੀ ਪਤਾ PA ਕੀ ਕਰਦਾ ਫਿਰਦਾ ਸਾਹਿਬ। ਪਰ ਅਸਲ ਦੇ ਵਿੱਚ ਤੇ ਆਪਾਂ ਨੂੰ ਪਤਾ ਹੈ ਨਾ ਕਿ PA ਦਾ ਮਤਲਬ ਇੱਥੇ ਕਿਸ ਤਰ੍ਹਾਂ ਦਾ ਹੁੰਦਾ। PA ਬਾਰੇ ਤੇ ਇਹ ਵੀ ਹਾਸੇ 'ਚ ਕਿਹਾ ਜਾਂਦਾ ਕਿ PA ਉਹ ਹੁੰਦਾ ਹੈ ਜਿਹੜਾ ਸਵੇਰ ਤੋਂ ਸ਼ਾਮ ਤੱਕ ਫੜੀ ਜਾਵੇ ਫੜੀ ਜਾਵੇ ਫੜੀ ਜਾਵੇ ਟੇਬਲ ਦੇ ਥੱਲਿਓਂ ਤੇ ਆਥਣ ਜੇ ਵੇਲੇ ਨੂੰ ਕਵੇ ਲੀਡਰ ਨੂੰ ਕਿ ਆ ਜਾ ਹੁਣ PA ਦਾ ਕੰਮ ਵੀ ਆ ਜਾ ਹੁਣ ਬਣ ਗਈ ਦਿਹਾੜੀ। ਸੋ ਇਹ ਗੱਲਾਂ ਜਿਹੜੀਆਂ ਨੇ ਉਹ ਕੋਈ ਏਦਾਂ ਦੀ ਗੱਲ ਤੇ ਹੈ ਨਹੀਂ ਕਿ ਬੜਾ ਇੱਕ ਛੋਟਾ ਜਿਹਾ ਕਹਿ ਲਓ ਕਿ ਕਾਨੂੰਨ ਦਾ ਕਿਤੇ ਨਾ ਕਿਤੇ ਟੁੱਟਣਾ ਹੋਇਆ। ਇਹ ਬਹੁਤ ਵੱਡੀ ਗੱਲ ਹੈ। ਔਰ ਮੈਂ ਜੇ ਆਪਾਂ ਇੱਕ ਮੈਂਬਰ ਪਾਰਲੀਮੈਂਟ ਦੇ ਲਿਹਾਜ਼ ਨਾਲ ਦੇਖੀਏ ਜਾਂ MLA ਦੇ ਲਿਹਾਜ਼ ਨਾਲ ਦੇਖੀਏ ਤਾਂ ਇਹ ਉਹ ਉਸ ਵੇਲੇ ਹੋਰ ਵੀ ਜ਼ਿਆਦਾ ਵੱਡਾ ਗੁਨਾਹ ਹੋ ਜਾਂਦਾ ਜਦੋਂ ਆਪਾਂ ਇਹ ਝਾਕ ਕੇ ਦੇਖਦੇ ਹਾਂ ਕਿ ਪਾਰਲੀਮੈਂਟ ਤੇ ਟੈਕਸ ਤੱਕ ਹੋ ਚੁੱਕਾ ਵਾ। ਔਰ ਅੱਗੇ ਵੀ ਇਸ ਤਰ੍ਹਾਂ ਹੀ ਇੰਡੀਆ ਦੇ ਵਿੱਚ ਹੋਇਆ ਵਾ, ਅੱਗੇ ਵੀ ਪਾਸਾਂ ਦਾ ਇਹਨਾਂ ਦਾ ਰੌਲਾ ਪਿਆ 1-2 ਵਾਰੀ। ਇਹ ਬਹੁਤ ਗੰਭੀਰ ਮਾਮਲਾ ਹੈ, ਹੁਣ ਜਾਂਚ ਪੜਤਾਲ ਹੋਣੀ ਚਾਹੀਦੀ ਹੈ। ਔਰ ਦੂਜੀ ਗੱਲ ਹੈ ਕਿ ਇੱਕ ਐਸੇ ਮੰਤਰੀ ਬਣਾ ਰੱਖੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹਨਾਂ ਦਾ PA ਗਾਂ ਕੀ ਕਰ ਰਿਹਾ ਹੈ। ਜੀ ਇਹ ਤਾਂ ਇੱਕ ਦੀ ਖਬਰ ਆਈ ਹੈ, ਹੋਰ ਪਤਾ ਨਹੀਂ ਇਦਾਂ ਦੇ ਕਿੰਨੇ ਨਿਕਲਣੇ ਆ। ਨਰਮਾ ਪੱਟੀ ਦੇ ਕਿਸਾਨਾਂ ਨੇ ਇੱਕ ਦੂਜੇ ਦੀ ਬਾਹ ਫੜੀ। ਹਾਂਜੀ ਦੇਖੋ, ਨਰਮਾ ਪੱਟੀ ਦੇ ਕਿਸਾਨਾਂ ਨੇ ਖਾਸ ਤੌਰ ਤੇ ਜਿਹੜੇ ਸਬਜ਼ੀ ਉਗਾਉਂਦੇ ਆ, ਜਿਹੜੇ ਸਬਜ਼ੀ ਉਤਪਾਦਕ ਆ, ਉਹਨਾਂ ਨੇ ਜੋ ਗੁਲਾਬੀ ਸੁੰਡੀ ਦੇ ਨਾਲ ਨਰਮਾ ਮਰਿਆ ਸੀਗਾ, ਉਹ ਨੁਕਸਾਨ ਦੇ ਨਾਲ ਜਿਹੜੇ ਪੀੜਤ ਕਿਸਾਨ ਨੇ ਉਹਨਾਂ ਦੀ ਬਾਹ ਫੜੀ ਹੈ। ਮੇਰੇ ਖਿਆਲ ਦੇ ਨਾਲ 100 ਬੈਗ ਕਣਕ ਦਾ ਬੀ ਇਹਨਾਂ ਨੇ ਦਿੱਤਾ ਵਾ, ਮੁਹੱਈਆ ਕਰਵਾਇਆ ਸੀ। ਕਿਸਾਨ ਦੀ ਬਾਹ ਫੜੇ, ਵਧੀਆ ਗੱਲ ਹੈ। ਉਹ ਫਿਲਮ ਸੀਗੀ ਇੱਕ ਮੇਰੇ ਖਿਆਲ ਦੇ ਨਾਲ ਧਰਮਿੰਦਰ ਹੋਰਾਂ ਦੀ ਆਪਣੇ, ਉਹਦੇ 'ਚ ਗਾਣਾ ਨਾ ਆਪਣੇ ਤੋਂ ਆਪਣੇ ਹੋਤੇ ਹੈ। ਤਾਂ ਚੰਨੀ ਸਾਹਿਬ ਤੇ ਫੋਟੋ ਸੈਸ਼ਨ ਕਰਾ ਗਏ, ਮੁੜ ਕੇ ਕੋਈ ਮੁਆਵਜ਼ਾ ਕੋਈ ਗੱਲਬਾਤ ਕਿਸੇ ਤਨ ਪਤਨ ਲੱਗੀ ਉਹ ਨਹੀਂ। ਕਿਸਾਨ ਜੇ ਇੱਕ ਦੂਜੇ ਦੀ ਹੈਲਪ ਕਰ ਰਹੇ ਆ, ਇਹ ਮੇਰੇ ਖਿਆਲ ਦੇ ਨਾਲ ਗੁੱਡ ਮਿਸਾਲ ਆ। ਜੀ ਜੀ ਤੇ ਮਿੰਟੂ ਜੀ ਸ਼ੁਕਰੀਆ, ਮਿਲਦੇ ਹਾਂ ਜੀ ਅਗਲੀ ਵਾਰ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੇ ਇਸ ਵਕਤ ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਅਗਲੀ ਵਾਰ ਤੱਕ ਲਈ ਇਜਾਜ਼ਤ, ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।